ਪੰਜਾਬੀ ਰੇਡੀਓ USA ਸੁਣਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 13 ਜੁਲਾਈ ਦਿਨ ਬੁੱਧਵਾਰ ਤੇ ਸਰੋਤਿਓ ਹਾਜ਼ਰ ਇੱਕ ਵਾਰੀ ਫਿਰ ਲੈ ਕੇ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀਆਂ ਖਬਰਾਂ ਵੱਲ। UK ਦੇ ਵਿੱਚ ਹੋਏ ਵੱਡੇ ਫੇਰ-ਬਦਲ ਤੋਂ ਬਾਅਦ, ਜਿਸ ਦੇ ਵਿੱਚ UK ਨੇ ਰੈਫਰੈਂਡਮ ਦੇ ਰਾਹੀਂ ਇਹ ਫੈਸਲਾ ਕੀਤਾ ਕਿ ਉਹ ਯੂਰਪੀਅਨ ਯੂਨੀਅਨ ਤੋਂ ਬਾਹਰ ਜਾਏਗਾ ਅਤੇ UK ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਵੀ ਆਪਣਾ ਅਸਤੀਫਾ ਅੱਜ ਦੇ ਦਿੱਤਾ। ਉਹਨਾਂ ਦੀ ਜਗ੍ਹਾ ਤੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਥੈਰੇਸਾ ਮੇ ਨੂੰ UK ਦੀ ਨਵੀਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। 59 ਸਾਲਾਂ ਦੀ ਥੈਰੇਸਾ ਮੇ UK ਦੀ ਦੂਸਰੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। UK ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਸੰਨ 1979 ਤੋਂ ਲੈ ਕੇ 1990 ਤੱਕ ਇਸ ਅਹੁਦੇ ਦੇ ਉੱਤੇ ਰਹੀ ਸੀ। ਅੱਜ ਬ੍ਰਿਟੇਨ ਦੀ ਮਹਾਰਾਣੀ ਕੁਈਨ ਐਲਿਜ਼ਾਬੈਥ ਨੇ ਥੈਰੇਸਾ ਮੇ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਈ। ਉਹਨਾਂ ਨੇ ਕੁਰਸੀ ਸੰਭਾਲਦੇ ਹੀ ਮੰਤਰੀ ਮੰਡਲ ਦੇ ਵਿੱਚ ਕਾਫੀ ਫੇਰ ਬਦਲ ਕੀਤੇ। ਫੋਰਨ ਮਿਨਿਸਟਰ ਫਿਲਿਪ ਹੈਮੰਡ ਨੂੰ ਫਾਈਨੈਂਸ ਮਿਨਿਸਟਰੀ ਦਿੱਤੀ ਗਈ ਅਤੇ ਜਾਰਜ ਔਸਬੋਰਨ, ਜੋ ਕਿ ਫਾਈਨੈਂਸ ਮਿਨਿਸਟਰੀ ਦੇ ਵਿੱਚ ਸਨ, ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਅਤੇ ਫੋਰਨ ਮਿਨਿਸਟਰੀ ਦੇ ਵਿੱਚ ਲੰਡਨ ਦੇ ਸਾਬਕਾ ਮੇਅਰ ਬੋਰਿਸ ਜੌਨਸਨ ਨੂੰ ਲਿਆਂਦਾ ਗਿਆ ਹੈ। ਥੈਰੇਸਾ ਮੇ ਨੇ ਕਿਹਾ ਕਿ ਉਹਨਾਂ ਦੇ ਅਨੁਭਵ ਦੇ ਨਾਲ ਉਹ ਨਵੇਂ ਸਿਰੇ ਤੋਂ ਹੁਣ ਬ੍ਰਿਟੇਨ ਦੀ ਇਹ ਨਵੀਂ ਯਾਤਰਾ ਸ਼ੁਰੂ ਕਰਨਗੇ ਅਤੇ ਲੋਕਾਂ ਦੀ ਲਾਈਫ ਹੋਰ ਵਧੀਆ ਅਤੇ ਹੋਰ ਸਿਕਿਉਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਅਤੇ ਉਹਨਾਂ ਨੇ ਇਸ ਮੌਕੇ ਦੇ ਉੱਤੇ ਇੱਕ ਵਾਰੀ ਫਿਰ ਯਾਦ ਦਿਵਾਇਆ ਕਿ ਲੋਕਾਂ ਨੇ ਜੋ ਇੱਕ ਵਾਰੀ ਰੈਫਰੈਂਡਮ ਦੇ ਉੱਤੇ ਫੈਸਲਾ ਲੈ ਲਿਆ ਉਹ ਹੁਣ ਫਾਈਨਲ ਹੈ ਅਤੇ ਇਸ ਦੇ ਉੱਤੇ ਹੁਣ ਕੋਈ ਵੀ ਦੁਬਾਰਾ ਰੈਫਰੈਂਡਮ ਜਾਂ ਪੁਨਰ ਵਿਚਾਰ ਨਹੀਂ ਕੀਤਾ ਜਾਵੇਗਾ। ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਇਰਾਨ ਤੋਂ ਹੈਵੀ ਵਾਟਰ ਖਰੀਦਣ ਤੇ ਰੋਕ ਲਾਉਣ ਦੇ ਲਈ ਲੈਜਿਸਲੇਸ਼ਨ ਪਾਸ ਕਰ ਦਿੱਤੀ। ਹਾਊਸ ਨੇ No 2H2O ਫਰੋਮ ਇਰਾਨ ਐਕਟ, ਜੋ ਕਿ 249/176 ਦੇ ਦਾਇਰੇ ਵਿੱਚ ਆਉਂਦਾ ਸੀ, ਉਸ ਨੂੰ ਪਾਸ ਕਰ ਦਿੱਤਾ, ਜਿਸ ਦੇ ਵਿੱਚ ਪੂਰੀ ਸਪੋਰਟ ਰਿਪਬਲਿਕਨਸ ਦੀ ਰਹੀ, ਜੋ ਕਿ ਹਾਊਸ ਦੇ ਵਿੱਚ ਬਹੁਮਤ ਦੇ ਵਿੱਚ ਹਨ। ਹਰ ਇੱਕ ਰਿਪਬਲਿਕਨ ਨੇ ਅਤੇ ਕੁਝ ਇੱਕ ਡੈਮੋਕ੍ਰੈਟ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਰਾਨ ਨਾਲ ਜੁਲਾਈ 2014 ਦੇ ਵਿੱਚ ਹੋਈ ਨਿਊਕਲੀਅਰ ਡੀਲ ਦਾ ਵਿਰੋਧ ਕੀਤਾ ਸੀ। ਵਿਰੋਧ ਕਰਦੇ ਹੋਏ ਇਹਨਾਂ ਮੈਂਬਰਸ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਫੋਰਨ ਲੈਗੇਸੀ ਨੂੰ ਵਧਾਉਣ ਦੇ ਲਈ ਕਾਫੀ ਉਤਸੁਕ ਹਨ ਅਤੇ ਉਹ ਇਰਾਨ ਦੇ ਉੱਤੇ ਲੱਗੇ ਸੈਂਕਸ਼ਨ ਨੂੰ ਹਟਾ ਰਹੇ ਹਨ, ਜੋ ਕਿ ਇਰਾਨ ਡਿਜ਼ਰਵ ਨਹੀਂ ਕਰਦਾ, ਕਿਉਂਕਿ ਇਰਾਨ ਨੇ ਆਪਣੇ ਨਿਊਕਲੀਅਰ ਪ੍ਰੋਗਰਾਮਸ ਨੂੰ ਲੈ ਕੇ ਕਈ ਝੂਠ ਬੋਲੇ ਅਤੇ ਅੱਤਵਾਦੀ ਗਰੁੱਪਸ ਦੀ ਮਦਦ ਵੀ ਕੀਤੀ। ਇਹਨਾਂ ਅੱਤਵਾਦੀ ਗਰੁੱਪਸ ਨੇ US ਦੇ ਅਲਾਈਜ਼ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਮਾਨਵ ਅਧਿਕਾਰਾਂ ਨੂੰ ਵੀ ਚੋਟ ਪਹੁੰਚਾਈ। ਹੈਵੀ ਵਾਟਰ ਇੱਕ ਨਾਨ ਰੇਡੀਓ ਐਕਟਿਵ ਪਦਾਰਥ ਹੁੰਦਾ ਹੈ, ਜੋ ਕਿ ਨਿਊਕਲੀਅਰ ਵੈਪਨਸ ਅਤੇ ਨਿਊਕਲੀਅਰ ਐਨਰਜੀ ਦੇ ਪ੍ਰੋਜੈਕਟ ਦੇ ਵਿੱਚ ਕੰਮ ਆਉਂਦਾ ਹੈ। ਓਬਾਮਾ ਪ੍ਰਸ਼ਾਸਨ ਨੇ ਇਹ ਡੀਲ ਇਰਾਨ ਦੇ ਨਾਲ ਸਾਈਨ ਕੀਤੀ ਸੀ, ਜਿਸ ਦੇ ਵਿੱਚ US ਨੇ ਇਰਾਨ ਤੋਂ $8.64 ਮਿਲੀਅਨ ਦੀ ਕੀਮਤ ਦਾ ਹੈਵੀ ਵਾਟਰ ਖਰੀਦਣਾ ਸੀ। ਹਾਲਾਂਕਿ ਵਾਈਟ ਹਾਊਸ ਨੇ ਇਸ ਬਿੱਲ ਨੂੰ ਵੀਟੋ ਕਰਨ ਦੀ ਧਮਕੀ ਦਿੱਤੀ ਹੈ, ਪਰ ਇਸ ਧਮਕੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਾਊਸ ਨੇ ਇਹ ਬਿੱਲ ਅੱਜ ਪਾਸ ਕਰ ਦਿੱਤਾ। 2016 ਦੇ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੇ ਲਈ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਡੈਮੋਕ੍ਰੈਟਿਕ ਪਾਰਟੀ ਦੀ ਹੋਣ ਵਾਲੀ ਉਮੀਦਵਾਰ ਹਿਲਰੀ ਕਲਿੰਟਨ ਤੋਂ ਆਏ ਕੁਝ ਪੋਲਿੰਗ ਸਰਵੇ ਦੇ ਅਨੁਸਾਰ ਕਈ ਸਟੇਟਸ ਦੇ ਵਿੱਚ ਅੱਗੇ ਲੰਘਦੇ ਨਜ਼ਰ ਆ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਏ ਪੋਲਿੰਗ ਸਰਵੇਜ਼ ਦੇ ਵਿੱਚ ਹਿਲਰੀ ਕਲਿੰਟਨ ਡੋਨਲਡ ਟਰੰਪ ਤੋਂ ਲੀਡ ਲੈਂਦੀ ਹੋਈ ਨਜ਼ਰ ਆ ਰਹੀ ਸੀ, ਪਰ ਕੁਇਨੀਪੀਐਕ ਪੋਲਿੰਗ ਸਰਵੇ ਦੇ ਮੁਤਾਬਿਕ ਫਲੋਰੀਡਾ ਅਤੇ ਪੈਂਸਿਲਵੇਨੀਆ ਸਟੇਟਸ ਦੇ ਵਿੱਚ ਡੋਨਲਡ ਟਰੰਪ ਹਿਲਰੀ ਕਲਿੰਟਨ ਤੋਂ ਹੁਣ ਅੱਗੇ ਲੰਘਦੇ ਹੋਏ ਨਜ਼ਰ ਆ ਰਹੇ ਹਨ। ਫਲੋਰੀਡਾ ਦੇ ਵਿੱਚ ਆਏ ਪਹਿਲੇ ਸਰਵੇ ਦੇ ਵਿੱਚ ਜਿੱਥੇ ਹਿਲਰੀ ਕਲਿੰਟਨ ਡੋਨਲਡ ਟਰੰਪ ਤੋਂ ਕੁਝ ਅੰਕਾਂ ਦੇ ਨਾਲ ਅੱਗੇ ਚੱਲ ਰਹੀ ਸੀ, ਉੱਥੋਂ ਹੀ ਇਹ ਸਰਵੇ, ਜੋ ਕਿ ਹਿਲਰੀ ਕਲਿੰਟਨ ਦੇ ਖਿਲਾਫ FBI ਦੀ ਚੱਲ ਰਹੀ ਜਾਂਚ ਖਤਮ ਹੋਣ ਤੋਂ ਬਾਅਦ ਦੇ ਵਿੱਚ ਆਇਆ ਹੈ, ਜਿਸ ਦੇ ਵਿੱਚ FBI ਡਾਇਰੈਕਟਰ ਨੇ ਹਿਲਰੀ ਕਲਿੰਟਨ ਦੇ ਵਿਰੁੱਧ
ਚਾਰਜ ਸ਼ੀਟ ਨਾ ਫਾਈਲ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਮੋਰਲ ਗਰਾਊਂਡਸ ਦੇ ਉੱਤੇ ਹਿਲਰੀ ਕਲਿੰਟਨ ਦੀ ਹਾਰ ਹੋਈ ਅਤੇ ਪੋਲਿੰਗ ਸਰਵਿਸ ਦੇ ਵਿੱਚ ਇਹ ਫਰਕ ਵੇਖਣ ਨੂੰ ਮਿਲਿਆ। ਫਲੋਰੀਡਾ ਦੇ ਵਿੱਚ ਹਿਲਰੀ ਕਲਿੰਟਨ ਡੋਨਲਡ ਟਰੰਪ ਤੋਂ ਹੁਣ 3 ਪੁਆਇੰਟਾਂ ਦੇ ਨਾਲ ਪਿਛੜ ਰਹੀ ਹੈ। ਓਹਾਇਓ ਦੇ ਵਿੱਚ ਦੋਨੇ ਕੈਂਡੀਡੇਟਸ ਡਰਾ ਪੋਜੀਸ਼ਨ ਦੇ ਉੱਤੇ ਚੱਲ ਰਹੇ ਹਨ ਅਤੇ ਦੋਨਾਂ ਦੇ ਬਰਾਬਰ ਪੁਆਇੰਟ ਇਸ ਸਰਵੇ ਦੇ ਵਿੱਚ ਆਏ ਹਨ ਅਤੇ ਪੈਂਸਿਲਵੇਨੀਆ ਦੇ ਵਿੱਚ ਡੋਨਲਡ ਟਰੰਪ ਹਿਲਰੀ ਕਲਿੰਟਨ ਤੋਂ 2 ਪੁਆਇੰਟ ਦੀ ਲੀਡ ਦੇ ਉੱਤੇ ਹੁਣ ਆ ਚੁੱਕੇ ਹਨ। ਹੁਣ ਦੇਖਣ ਵਾਲਾ ਹੋਵੇਗਾ ਜੋ ਕੱਲ ਬਰਨੀ ਸੈਂਡਰਸ ਨੇ ਹਿਲਰੀ ਕਲਿੰਟਨ ਨੂੰ ਇੰਡੋਰਸ ਕੀਤਾ ਹੈ ਕਿ ਇਸ ਦੇ ਨਾਲ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਇਹਨਾਂ ਪੋਲਿੰਗ ਸਰਵਿਸ ਦੇ ਉੱਤੇ ਕੀ ਫਰਕ ਪੈਂਦਾ ਹੈ ਅਤੇ ਬਰਨੀ ਸੈਂਡਰਸ ਦੇ ਸਪੋਰਟਰਸ ਕੀ ਹੁਣ ਹਿਲਰੀ ਕਲਿੰਟਨ ਨੂੰ ਆਪਣੀ ਵੋਟ ਪਾਉਣਗੇ ਜਾਂ ਫਿਰ ਉਹ ਆਪਣਾ ਝੁਕਾਵ ਹੁਣ ਡੋਨਲਡ ਟਰੰਪ ਦੇ ਵੱਲ ਕਰਨਗੇ। ਪਹਿਲਾਂ ਵੀ ਕੁਝ ਖਬਰਾਂ ਆਈਆਂ ਸੀ ਕਿ ਡੋਨਲਡ ਟਰੰਪ ਦਾ ਕੈਂਪੇਨ ਬਰਨੀ ਸੈਂਡਰਸ ਦੇ ਸਪੋਰਟਰਸ ਦੀ ਆਪਣੇ ਵੱਲ ਖਿੱਚਣ ਦੀ ਪੂਰੀ ਕੋਸ਼ਿਸ਼ ਕਰੇਗਾ। ਡੋਨਲਡ ਟਰੰਪ ਨੇ ਅੱਜ ਟਵਿੱਟਰ ਦੇ ਉੱਤੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਕਿ ਉਹ ਸ਼ੁੱਕਰਵਾਰ ਨੂੰ ਆਪਣੇ ਰਨਿੰਗ ਮੇਟ ਦੇ ਵਜੋਂ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕਰਨਗੇ ਜੋ ਉਹਨਾਂ ਦੇ ਨਾਲ 2016 ਦੀਆਂ ਚੋਣਾਂ ਦੇ ਵਿੱਚ ਚੋਣ ਲੜਨਗੇ। ਡੋਨਲਡ ਟਰੰਪ ਕਾਫੀ ਦਿਨਾਂ ਤੋਂ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੀ ਪੋਸਟ ਦੇ ਲਈ ਕਈ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਦੀ ਇੰਟਰਵਿਊ ਲੈ ਰਹੇ ਸਨ। ਇਹਨਾਂ ਦੇ ਵਿੱਚੋਂ ਸਭ ਤੋਂ ਉੱਪਰ ਨਾਮ ਕ੍ਰਿਸ ਕ੍ਰਿਸਟੀ ਦਾ ਆ ਰਿਹਾ ਹੈ ਜੋ ਕਿ ਪਹਿਲਾਂ ਪ੍ਰਾਇਮਰੀਜ਼ ਦੇ ਵਿੱਚ ਡੋਨਲਡ ਟਰੰਪ ਦੇ ਖਿਲਾਫ ਚੋਣ ਲੜਦੀ ਰਹੀ ਪਰ ਹੁਣ ਉਹਨਾਂ ਨੇ ਡੋਨਲਡ ਟਰੰਪ ਨੂੰ ਆਪਣੀ ਸਪੋਰਟ ਦੇ ਦਿੱਤੀ। ਡੋਨਲਡ ਟਰੰਪ ਕ੍ਰਿਸ ਕ੍ਰਿਸਟੀ ਦੇ ਰਾਜਨੀਤਿਕ ਅਨੁਭਵ ਅਤੇ ਮਿਲਟਰੀ ਵੈਟਰਨ ਦੇ ਅਨੁਭਵ ਦੀ ਮਦਦ ਲੈ ਸਕਦੇ ਹਨ। ਡੋਨਲਡ ਟਰੰਪ ਨੇ ਹੋਰ ਵੀ ਕਈ ਕੈਂਡੀਡੇਟਸ ਦੀ ਇੰਟਰਵਿਊ ਲਈ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਮਿਲਟਰੀ ਵੈਟਰਨਸ ਨੇਤਾ ਸਨ। ਸੈਨੇਟ ਨੇ ਅੱਜ ਇੱਕ ਹੋਰ ਮਹੱਤਵਪੂਰਨ ਬਿੱਲ ਪਾਸ ਕੀਤਾ ਜਿਸ ਦੇ ਵਿੱਚ ਡਰੱਗ ਐਡਿਕਟਸ ਦੇ ਉਪਚਾਰ ਦੇ ਲਈ ਕਾਫੀ ਕੁਝ ਰੱਖਿਆ ਗਿਆ ਹੈ। ਦੇਸ਼ ਭਰ ਦੇ ਵਿੱਚ ਡਰੱਗ ਐਡਿਕਟਸ ਦੇ ਉਪਚਾਰ ਦੇ ਲਈ ਲਾਅ ਇਨਫੋਰਸਮੈਂਟ ਆਫੀਸ਼ੀਅਲਸ ਅਤੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਉਹਨਾਂ ਦੀ ਟ੍ਰੀਟਮੈਂਟ ਅਤੇ ਰਿਕਵਰੀ ਦੇ ਲਈ ਹੋਰ ਜ਼ਿਆਦਾ ਸਹੂਲਤਾਂ ਅਤੇ ਟੂਲਸ ਮੁਹੱਈਆ ਕਰਵਾਏ ਜਾਣਗੇ ਜਿਸ ਦੇ ਨਾਲ ਉਹ ਡਰੱਗ ਐਡਿਕਟਸ ਦਾ ਉਪਚਾਰ ਕਰ ਸਕਣ। ਸੈਨੇਟ ਦੇ ਵਿੱਚ ਇਹ ਬਿੱਲ 92 ਦੇ ਮੁਕਾਬਲੇ 2 ਵੋਟਾਂ ਦੇ ਨਾਲ ਪਾਸ ਹੋ ਗਿਆ। ਸੈਨੇਟਰ ਬੈਨ ਸੇਸ ਜੋ ਕਿ ਰਿਪਬਲਿਕਨ ਪਾਰਟੀ ਦੇ ਨਿਬਰਾਸਕਾ ਤੋਂ ਸੈਨੇਟਰ ਹਨ ਅਤੇ ਸੈਨੇਟਰ ਮਾਈਕ ਲੀ ਜੋ ਕਿ ਰਿਪਬਲਿਕਨ ਪਾਰਟੀ ਦੇ ਹੀ ਯੂਟਾ ਤੋਂ ਸੈਨੇਟਰ ਹਨ, ਉਹਨਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ। ਰਾਸ਼ਟਰਪਤੀ ਬਰਾਕ ਓਬਾਮਾ ਇਸ ਬਿੱਲ ਨੂੰ ਸਾਈਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਡਰੱਗ ਐਡਿਕਟਸ ਦੀ ਉਪਚਾਰ ਦੇ ਲਈ ਕਾਂਗਰਸ ਨੂੰ 1.1 ਬਿਲੀਅਨ ਦੀ ਰਾਸ਼ੀ ਅਲਾਟ ਕਰਨ ਦੀ ਰਿਕੁਐਸਟ ਕੀਤੀ ਗਈ ਸੀ ਪਰ ਇਸ ਬਿੱਲ ਦੇ ਵਿੱਚ 1.1 ਬਿਲੀਅਨ ਡਾਲਰ ਦੀ ਰਕਮ ਤਾਂ ਨਹੀਂ ਪਰ ਲਗਭਗ ਉਸ ਦੇ ਅੱਧੀ ਰਕਮ ਜ਼ਰੂਰ ਅਲਾਟ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਇਤਿਹਾਸਿਕ ਫੈਸਲਾ ਹੈ ਜੋ ਕਿ ਡਰੱਗ ਐਡਿਕਟਸ ਦੇ ਉਪਚਾਰ ਦੇ ਲਈ ਲਿਆ ਗਿਆ ਹੈ। ਹਾਊਸ ਦੇ ਵਿੱਚ ਇਹ ਬਿੱਲ ਪਿਛਲੇ ਸ਼ੁੱਕਰਵਾਰ ਪਾਸ ਕੀਤਾ ਗਿਆ ਸੀ ਤੇ ਅੱਜ ਸੈਨੇਟ ਨੇ ਇਸ ਦੇ ਉੱਤੇ ਮੋਹਰ ਲਾ ਦਿੱਤੀ। ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਗਨੇਚਰ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ। ਫ੍ਰੈਜ਼ਨੋ ਪੁਲਿਸ ਨੇ ਬੋਡੀ ਕੈਮਰਾ ਤੋਂ ਲਈ ਗਈ ਉਹ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਪੁਲਿਸ ਆਫਸਰਜ਼ 19 ਸਾਲ ਦੇ ਇੱਕ ਨੌਜਵਾਨ ਨੂੰ ਸ਼ੂਟ ਕਰਦੇ ਨਜ਼ਰ ਆ ਰਹੇ ਹਨ ਜਿਸ ਦੇ ਵਿੱਚ ਉਸ ਨੌਜਵਾਨ ਨੇ ਆਫਸਰਜ਼ ਦੁਆਰਾ ਦਿੱਤੀਆਂ ਗਈਆਂ ਕਮਾਂਡਸ ਨੂੰ ਇਗਨੋਰ ਕੀਤਾ ਅਤੇ ਆਪਣੇ ਹੱਥ ਉੱਪਰ ਨਹੀਂ ਚੱਕੇ। 25 ਜੂਨ ਨੂੰ ਆਈ ਇੱਕ ਵੀਡੀਓ ਦੇ ਵਿੱਚ ਆਫਸਰਜ਼ ਇੱਕ ਵਿਅਕਤੀ ਦੀ ਤਲਾਸ਼ ਕਰ ਰਹੇ ਸਨ ਜਿਸ ਦੇ ਹੱਥ ਦੇ ਵਿੱਚ ਰਾਈਫਲ ਸੀ ਅਤੇ ਬਾਅਦ ਦੇ ਵਿੱਚ ਉਹ ਵਿਅਕਤੀ ਆਪਣੇ ਟਰੱਕ ਦੇ ਵਿੱਚੋਂ ਬਾਹਰ ਆ ਕੇ ਉਹਨਾਂ ਪੁਲਿਸ ਆਫਸਰ ਦੇ ਵੱਲ ਵਧਿਆ ਅਤੇ ਪੁਲਿਸ ਆਫਸਰ ਦੁਆਰਾ ਦਿੱਤੀਆਂ ਗਈਆਂ ਕਮਾਂਡਸ ਨੂੰ ਇਗਨੋਰ ਕੀਤਾ। ਸੈਨੋਦੇ ਦੇ ਵਿੱਚ ਵੀ ਇੱਕ ਸ਼ੂਟਿੰਗ ਦੀ ਘਟਨਾ ਸਾਹਮਣੇ ਆਈ ਹੈ ਜਦੋਂ 2 ਵਿਅਕਤੀਆਂ ਦੇ ਵਿਚਕਾਰ ਆਪਸ ਦੇ ਵਿੱਚ ਹੋਏ ਆਰਗੂਮੈਂਟਸ ਤੇ ਇੱਕ ਨੇ ਦੂਸਰੇ ਨੂੰ ਮਾਰ ਦਿੱਤਾ। ਸੈਨੋਦੇ ਦੇ ਵਿੱਚ ਹੋਇਆ ਇਹ ਇਸ ਸਾਲ ਦਾ 26ਵਾਂ ਹੋਮਿਸਾਈਡ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਕੱਲ ਵੀਰਵਾਰ ਨੂੰ ਸੈਨੋਦੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 91 ਡਿਗਰੀ ਅਤੇ ਲੋ ਟੈਂਪਰੇਚਰ 59 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 102 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਸਟਾਕਟਨ ਦੇ ਵਿੱਚ 102 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟ੍ਰੇਸੀ ਦੇ ਵਿੱਚ 102 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਮੋਡੈਸਟੋ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 105 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 73 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਟਰਕੀ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਿਏਟਲ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ।
ਨਿਊਯਾਰਕ ਦੇ ਵਿੱਚ 88 ਡਿਗਰੀ ਹਾਈ ਹੈ ਤੇ ਰਾਤ ਨੂੰ 77 ਡਿਗਰੀ ਲੋ। ਵੱਧਦੇ ਹੁਣ ਕੈਨੇਡਾ ਦੇ ਵੱਲ। ਟੋਰਾਂਟੋ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 22 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 28 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਅੱਜ ਦੀ ਸਟਾਕ ਮਾਰਕੀਟ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 24 ਅੰਕ ਵੱਧ ਕੇ 18,372.12 ਤੇ ਬੰਦ ਹੋਇਆ। ਨੈਸਡੈਕ 17 ਅੰਕ ਦੀ ਗਿਰਾਵਟ ਦੇ ਨਾਲ 5,005.73 ਤੇ ਬੰਦ ਹੋਇਆ। S&P 2,152.43 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 14 ਅੰਕਾਂ ਦੀ ਗਿਰਾਵਟ ਦੇ ਨਾਲ 22,295.07 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਚਿਪੋਤਲੇ ਦਾ ਰਿਹਾ, ਜਿਸ ਦੀ ਕੀਮਤ 416.50 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 71 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 87 ਰੁਪਏ 93 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 37 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 95 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 83 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 72 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 57 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221 ਰੁਪਏ 66 ਪੈਸੇ। ਸੋਨੇ ਦਾ ਰੇਟ $1342 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $20 33 ਸੈਂਟ ਪਰ ਆਉਂਸ ਰਹੀ। ਸੋ ਸਰੋਤਿਓ, ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।